ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 16 ਜੂਨ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 199। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਗੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ, ਉਹ ਦੱਸਣਾ ਤੁਹਾਨੂੰ ਵੀ ਜਿਸ ਵੇਲੇ ਜਰਨਲਸ ਕਿਸੇ ਬੰਦੇ ਨੂੰ ਚੁੱਕਦੇ ਨੇ ਤੇ ਉਹਦੇ ਉੱਤੇ ਕਿੰਨੀ ਵਾਰੀ ਟੈਸਟਰ ਲਾਉਂਦੇ ਨੇ ਜਾਂ ਉਹਨੂੰ ਕਿੰਨੀ ਵਾਰੀ ਬੈਟਰੀ ਲਾਉਂਦੇ ਨੇ ਪਿੱਛੋਂ ਵੀ ਉਹ ਕਿਸੇ ਤਰੀਕੇ ਨਾਲ ਸਟਾਰਟ ਹੋ ਜਾਏ। ਜਿਹੜਾ ਇਹਨਾਂ ਦਾ ਆਪਣਾ ਚੰਦਰਾ ਜਵਾਕ ਹੋਏ ਉਹਨੂੰ ਕੋਸ਼ਿਸ਼ ਕਰਦੇ ਨੇ ਵੀ ਕਿਸੇ ਤਰੀਕੇ ਨਾਲ ਵੀ ਚੱਲ ਜਾਏ, ਲੇਕਿਨ ਅਗਰ ਫੇਰ ਵੀ ਨਾ ਚੱਲੇ ਤਾਂ ਉਹਨੂੰ ਕਿਤੇ ਨਾ ਕਿਤੇ ਚਲਾ ਹੀ ਦਿੰਦੇ ਨੇ। ਮਤਲਬ ਇਹਨਾਂ ਦਾ ਖੋਟਾ ਸਿੱਕਾ ਜਿਹੜਾ ਹੈ ਉਹਨੂੰ ਵੀ ਇੱਕ ਘਸਾ ਕੇ ਵਰਤ ਕੇ ਕਦੀ ਉਹਦੇ ਉੱਤੇ ਕੋਈ ਪਾਊਡਰ ਲਾਉਂਦੇ ਨੇ ਤੇ ਕਦੀ ਉਹਦੇ ਉੱਤੇ ਕੋਈ ਕੈਮੀਕਲ ਲਾਉਂਦੇ ਨੇ। ਉਹਨੂੰ ਕੋਸ਼ਿਸ਼ ਕਰਦੇ ਨੇ ਵੀ ਖੋਟੇ ਸਿੱਕੇ ਨੂੰ ਜਿਹੜਾ ਉਹ ਖਰਾ ਸਿੱਕਾ ਕਰਕੇ ਤੇ ਉਹਨੂੰ ਜਨਾਬ ਚਲਾ ਦੇਣ। ਇਹ ਅੱਜ ਦੀ ਪਹਿਲੀ ਕਹਾਣੀ ਹੈ ਵਹਾਬ ਰਿਆਜ਼। ਇਹ ਇੱਕ ਕ੍ਰਿਕਟਰ ਸੀ। ਇਹ ਕੰਮ ਸ਼ੁਰੂ ਹੋਇਆ ਜਿਸ ਵੇਲੇ ਇਹਨਾਂ ਨੇ ਮੋਹਸਿਨ ਨਕਵੀ ਸਾਹਿਬ ਦਾ ਮਾਈਕਰੋਫੋਨ ਸਿੱਧਾ ਕੀਤਾ। ਉਹ ਇੱਕ ਵੀਡੀਓ ਆਈ, ਪਤਾ ਨਹੀਂ ਵੈਸੇ ਤੇ ਕੀ ਕੁਝ ਸਿੱਧਾ ਕਰਦੇ ਹੋਣ, ਮਤਲਬ ਕੀ ਕੁਝ ਦਾ ਮਤਲਬ ਤੇ ਦੰਦ ਬੜੇ ਕੱਢਦੇ ਜੇ ਤੁਸੀਂ, ਮਤਲਬ ਪਾਣੀ ਸਿੱਧਾ ਕਰਕੇ ਰੱਖਦੇ ਹੋਣ, ਰੋਟੀ ਛੋਟੀ ਸਿੱਧੀ ਕਰਕੇ ਰੱਖਦੇ ਹੋਣ, ਉਹ ਤਾਂ ਸਾਨੂੰ ਨਹੀਂ ਪਤਾ। ਜੋ ਅਸੀਂ ਟੀਵੀ ਤੇ ਵੇਖਿਆ ਵੀ ਉਹ ਉਹਨਾਂ ਦਾ ਮਾਈਕਰੋਫੋਨ ਭੱਜ ਕੇ ਜਾ ਕੇ ਉਹਨਾਂ ਸਿੱਧਾ ਕੀਤਾ। ਉਹ ਜ਼ਾਹਿਰ ਉਹ ਜਿਹੜਾ ਫੜ ਕੇ ਸਿੱਧਾ ਕਰਦੇ ਸਨ ਮਾਈਕਰੋਫੋਨ, ਗਲਾਸ, ਪਾਣੀ, ਉਸ ਤੋਂ ਮੋਹਸਿਨ ਨਕਵੀ ਸਾਹਿਬ ਐਡੇ ਖੁਸ਼ ਹੋਏ ਉਹਨਾਂ ਤੇ ਕਿ ਉਹਨਾਂ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਨਿਗਰਾਨ ਵਜ਼ੀਰ ਖੇਲ ਬਣਾ ਦਿੱਤਾ। ਅੱਛਾ, ਹੁਣ ਵਜ਼ੀਰ ਤੇ ਉਹ ਖੇਲਾਂ ਦਾ ਬਣੇ ਉਹ ਵਹਾਬ ਰਿਆਜ਼ ਸਾਹਿਬ। ਉਹਨਾਂ ਸੋਚਿਆ ਵੀ ਬਈ ਖੇਡਾਂ ਹੀ ਤੇ ਖੇਡ ਰਹੇ ਨੇ ਇੱਥੇ ਸਾਰੇ ਸ਼ਰੀਫ ਟੱਬਰ ਦੂਸਰੇ। ਉਹ ਯਾਦ ਹੈ ਨਾ ਸ਼ਹਬਾਜ਼ ਸ਼ਰੀਫ ਲੰਮੇ ਬੂਟ ਪਾ ਕੇ, ਹਾਲਾਂਕਿ ਮੈਨੂੰ ਨਹੀਂ ਪਤਾ ਇਹ ਲੰਮੇ ਬੂਟ ਬਣਵਾਉਂਦੇ ਕਿੱਥੋਂ ਨੇ, ਕਿਉਂਕਿ ਸੱਜਣ ਹੋਣੀ ਆਪ ਤੇ ਕੋਈ 5 ਫੁੱਟ ਦੇ ਨੇ। ਤੇ ਹੁਣ ਮੇਰਾ ਮਤਲਬ ਇਹਨਾਂ ਦੇ ਲੰਮੇ ਬੂਟ ਵੀ ਤੁਹਾਡੇ ਮੇਰੇ ਬੰਦੇ ਵਰਗੇ ਜਿਹੜੇ ਮਸਲਨ ਜਿਹੜੇ ਸਾਡੇ ਨਾਰਮਲ ਬੂਟ ਹੋਣੇ ਨਾ, ਉਹ ਇਹਨਾਂ ਦੇ ਲੰਮੇ ਬੂਟ ਹੋਣੇ ਨੇ, ਕਿਉਂਕਿ ਉਹ ਨਿੱਕੇ ਜਿਹੇ ਨੇ, ਬਿਲਕੁਲ ਹੀ ਨਿੱਕੇ ਜਿਹੇ ਨੇ ਸ਼ਹਬਾਜ਼ ਸ਼ਰੀਫ ਸਾਹਿਬ। ਤੇ ਲੇਕਿਨ ਚਲੋ ਕੋਈ ਮਾੜੀ ਗੱਲ ਨਹੀਂ ਹੈ, ਤੇ ਰੱਬ ਦਾ ਕੰਮ ਹੁੰਦਾ, ਕੋਈ ਨਿੱਕਾ ਹੋਵੇ ਤੇ ਕੋਈ ਵੱਡਾ ਹੋਵੇ, ਲੇਕਿਨ ਬਹੁਤ ਹੀ ਨਿੱਕੂ ਨੇ, ਮਤਲਬ ਛੋਟੇ ਸਾਈਜ਼ 'ਚ ਨਹੀਂ। ਜਿਵੇਂ ਮੇਰਾ ਮਤਲਬ ਤੁਸੀਂ ਕਿਤੇ ਸਫਰੀ ਸਾਈਜ਼ ਹੁੰਦਾ ਨਾ, ਇੱਕ ਟਰੈਵਲ ਸਾਈਜ਼ ਹੁੰਦਾ, ਕੋਈ ਵੀ ਤੁਸੀਂ ਸ਼ੈਂਪੂ ਲੈਣਾ ਹੈ, ਕੋਈ ਤੁਸੀਂ ਪਰਫਿਊਮ ਲੈਣਾ ਹੈ, ਕੋਈ ਚੀਜ਼ ਵੀ, ਉਹਦੇ 'ਚ ਇੱਕ ਟਰੈਵਲ ਸਾਈਜ਼, ਮਤਲਬ ਕੋਈ ਇੱਕ ਸਾਸ਼ੇ ਪੈਕ ਹੁੰਦਾ ਜਾਂ ਟਰੈਵਲ ਸਾਈਜ਼ ਜਿਹੜਾ ਹੁੰਦਾ, ਇਹਨਾਂ ਨੂੰ ਤੁਸੀਂ ਟਰੈਵਲ ਸਾਈਜ਼ ਜਾਂ ਸਾਸ਼ੇ ਪੈਕ ਸਮਝੋ। ਤੇ ਇਸੇ ਲਈ ਮਤਲਬ ਦੂਸਰੇ ਹਿਸਾਬ ਨਾਲ ਤੁਸੀਂ ਇਹ ਸਮਝੋ ਵੀ ਡੰਗ ਟਪਾਊ ਪੰਜਾਬੀ ਚਾਹੁੰਦੇ ਨੇ ਇੰਜੀ, ਜਿਹੜਾ ਮੇਰਾ ਮਤਲਬ ਹੈ ਕਿ ਪ੍ਰੋਪਰ ਚੀਜ਼ ਨਾ ਹੋਵੇ, ਰੋਜ਼ਮर्रा ਇਸਤੇਮਾਲ ਲਈ ਨਾ ਹੋਵੇ, ਕਦੀ ਬਸ ਆਪਣਾ ਕੰਮ ਸਿੱਧਾ ਕਰਨ ਵਾਸਤੇ, ਸੂਤਰ ਕਰਨ ਵਾਸਤੇ ਡੰਗ ਟਪਾਊ ਕੋ ਕੰਮ ਜਿਹੜਾ ਉਹ ਕਰ ਲਿਆ ਜਾਵੇ। ਤੇ ਉਹ ਇਸੇ ਲਈ ਵਿਚਾਰੇ ਨੂੰ, ਵਜ਼ੀਰ ਆਜ਼ਮ ਵੀ ਵਿਚਾਰੇ ਨੂੰ ਡੰਗ ਟਪਾਊ ਹੀ ਰੱਖਿਆ। ਤੇ ਉਹ ਫੈਸਲ ਬਾਡਾ ਸਾਹਿਬ ਨੇ ਤੇ ਕੱਲ੍ਹ ਅਖੀਰੀ ਕਰ ਦਿੱਤੀ। ਉਹਨਾਂ ਕਿਹਾ ਜੀ ਸਾਰਾ ਕੰਮ ਫੀਲਡ ਮਾਰਸ਼ਲ ਨੇ ਆਪਣੇ ਹੱਥੀਂ ਕੀਤਾ, ਮੁਆਹਦਾ ਵੀ ਆਪਣੇ ਹੱਥਾਂ ਨਾਲ ਟਾਈਪ ਕੀਤਾ, ਰਾਕਟ ਵੀ ਆਪ ਰਖਵਾਏ, ਸੌਂਦੇ ਵੀ ਉਹ ਕੋਈ ਨਹੀਂ ਸੀ, ਨੈਗੋਸੀਏਸ਼ਨ ਵੀ ਉਹਨਾਂ ਕੀਤੀ। ਤੇ ਉਹ ਹਾਮਦ ਮੀਰ ਸਾਹਿਬ ਨੇ ਕਿਹਾ ਵੀ ਨਾਲ ਸ਼ਹਬਾਜ਼ ਸ਼ਰੀਫ ਸਾਹਿਬ ਨੇ ਵੀ ਤਾਂ ਬਿਆਨ ਦਿੱਤੇ ਨੇ, ਉਹਨਾਂ ਨੂੰ ਵੀ ਕ੍ਰੈਡਿਟ ਦੇ ਦਿਓ। ਉਹਨਾਂ ਕਿਹਾ ਉਹਨਾਂ ਨੂੰ ਮੈਂ ਕਿਵੇਂ ਕ੍ਰੈਡਿਟ ਦੇ ਦਿਆਂ, ਤੁਸੀਂ ਧੱਕੇ ਨਾਲ ਉਹਨਾਂ ਨੂੰ ਵਿੱਚ ਪਾ ਰਹੇ ਹੋ। ਉਹਨਾਂ ਨੇ ਕਿਹਾ ਇੰਝ ਹੀ ਹੈ ਜਿਵੇਂ ਮੈਂ ਘਰੋਂ ਨਿਕਲਦਾ ਤੇ ਮੇਰੇ ਨਾਲ ਡਰਾਈਵਰ ਕਿਹੜਾ ਹੋਏਗਾ, ਗਾਰਡ ਕਿਹੜਾ ਹੋਏਗਾ, ਉਹਨੂੰ ਮੈਂ ਕੀ ਕ੍ਰੈਡਿਟ ਦੇ ਦਿਆਂ ਜੇ ਉਹ ਤਸਵੀਰ 'ਚ ਪਿੱਛੇ ਖਲੋਤਾ ਹੈ। ਇੰਨੀ ਕੁ ਔਕਾਤ ਉਹਨਾਂ ਕਿਹਾ ਸ਼ਹਬਾਜ਼ ਸ਼ਰੀਫ ਦੀ ਹੈ। ਮਤਲਬ ਉਹਨਾਂ ਨੇ ਸ਼ਹਬਾਜ਼ ਸ਼ਰੀਫ ਨੂੰ ਮੁੰਨ ਕੇ ਰੱਖ ਦਿੱਤਾ, ਉਹ ਵੀ ਖੁੰਡੇ ਉਸਤਰੇ ਦੇ ਨਾਲ। ਹੁਣ ਇਹ ਜਿਹੜੇ ਵਹਾਬ ਰਿਆਜ਼ ਸਾਹਿਬ ਨੇ, ਇਹ ਵੀ ਇਹਨਾਂ ਨੇ ਸੋਚਿਆ ਕਿ ਯਾਰ ਖੇਲ ਦਾ ਇੱਥੇ ਇਹਨਾਂ ਨੂੰ ਸਮਝ ਨਹੀਂ ਆਈ ਵੀ ਵਜ਼ੀਰੇ ਖੇਲ ਨੇ ਕਰਨਾ ਕੀ ਹੈ। ਉਹਨਾਂ ਸੋਚਿਆ ਉਹੀ ਖੇਡਾਂ ਖੇਡਣੀਆਂ ਨੇ ਜਿਹੜੀਆਂ ਸ਼ਹਬਾਜ਼ ਸ਼ਰੀਫ ਸਾਹਿਬ ਖੇਡ ਰਹੇ ਨੇ। ਯਾਦ ਕਰੋ ਇੰਜ ਕਰਕੇ ਹੱਥ ਰੱਖਦੇ ਸਨ ਮੂੰਹ ਦੇ ਉੱਤੇ ਸ਼ਹਬਾਜ਼ ਸ਼ਰੀਫ ਸਾਹਿਬ, ਔਰ ਬੂਟ ਪਾਉਂਦੇ ਸਨ। ਮੈਂ ਦੱਸਿਆ ਵੀ ਉਹ ਨਿੱਕੇ ਜਿਹੇ ਨੇ ਤੇ ਬੂਟ ਮੇਰੇ ਖਿਆਲ ਨਾਰਮਲ ਵੀ ਪਾਉਂਦੇ ਨੇ ਤਾਂ ਲੰਮੇ ਹੀ ਲੱਗਦੇ ਨੇ ਉਹਨਾਂ ਨੂੰ। ਬਾਹਰ ਲੋਕ ਗੋਡਿਆਂ ਤੱਕ ਉਹਨਾਂ ਨੇ ਬੂਟ ਪਾਏ ਹੁੰਦੇ ਸਨ ਤੇ ਉਹ ਜਾ ਕੇ ਤੇ ਪਾਣੀ ਦੇ ਵਿੱਚ ਖਲੋ ਜਾਂਦੇ ਸਨ। ਅੱਛਾ, ਉਹਨਾਂ ਦੇ ਕੋਲ ਤੇ ਬੂਟ ਹੁੰਦੇ ਸਨ, ਬਾਕੀ ਜਿਹੜੇ ਬਿਊਰੋਕਰੇਟ ਹੁੰਦੇ ਸਨ ਉਹ ਤਿਆਰੀ ਥੋੜ੍ਹੀ ਹੁੰਦੀ ਸੀ ਉਹਨਾਂ ਦੀ। ਉਹ ਉਂਝ ਹੀ ਜਨਾਬ ਸੁੱਥਣਾ ਹੀ ਪਾਈਆਂ ਹੁੰਦੀਆਂ ਸਨ, ਕਈਆਂ ਨੇ ਪੈਂਟਾਂ ਪਾਈਆਂ ਹੁੰਦੀਆਂ ਸਨ, ਕਈਆਂ ਨੇ ਸੁੱਥਣਾ ਪਾਈਆਂ ਹੁੰਦੀਆਂ। ਉਹ ਜਾ ਪਾਣੀ ਦੇ ਵਿੱਚ ਵੜ ਜਾਂਦੇ ਸਨ। ਜਿਹੜਾ ਨਹੀਂ ਵੜੇਗਾ ਉਹਨੂੰ ਤਾਂ ਇੰਜ ਕਰਕੇ ਤੇ ਉੱਥੇ ਹੀ ਜਨਾਬ ਮੁਅੱਤਲ ਕਰਕੇ ਤੇ ਉਹ ਅੱਗੇ ਤੁਰ ਪੈਣਗੇ। ਅੱਛਾ ਖੈਰ, ਉਹ ਜਿਸ ਵੇਲੇ ਪਾਣੀ ਦੇ ਵਿੱਚ ਜਾਂਦੇ ਸਨ ਨਾ ਸ਼ਹਬਾਜ਼ ਸ਼ਰੀਫ ਸਾਹਿਬ, ਉੱਥੋਂ ਮੇਰਾ ਖਿਆਲ ਵਹਾਬ ਰਿਆਜ਼ ਸਾਹਿਬ ਨੇ ਇੰਸਪਾਇਰੇਸ਼ਨ ਲਈ ਵੀ ਜਿਸ ਵੇਲੇ ਮੈਂ ਵਜ਼ੀਰ ਖੇਲ ਬਣਾਂਗਾ ਮੈਂ ਕੀ ਕਰਨਾ ਹੈ। ਉਹ ਵੀ ਜਨਾਬ ਬੂਟ ਪਾ ਕੇ ਜਾ ਕੇ ਖਲੋ ਗਏ। ਉਸ 'ਤੇ ਆਵਾਮ ਨੇ ਲਾ ਲਈ। ਮੇਰਾ ਮਤਲਬ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਮੈਂ ਇਹ ਤਾਂ ਨਹੀਂ ਆਖ ਸਕਦਾ ਕੋਈ ਡੰਡਾ ਲਾ ਲਿਆ ਜਾਂ ਕੋਈ ਹੋਰ ਚੀਜ਼। ਉਹਨਾਂ ਨੇ ਬਹਰਹਾਲ ਜਿਹੜੀ ਤਨਕੀਦ ਸੀ ਉਹ ਲਾ ਲਈ ਉਹਨਾਂ ਨੇ, ਮਤਲਬ ਕਿ ਬਹੁਤ ਜ਼ਿਆਦਾ ਤਨਕੀਦ ਕੀਤੀ। ਉਹ ਉਸ ਤੋਂ ਬਾਅਦ ਉਹਨਾਂ ਸੋਚਿਆ ਵੀ ਇਹ ਕੰਮ ਠੀਕ ਨਹੀਂ ਹੁੰਦਾ, ਇੱਥੇ ਕੰਮ ਇਹਨਾਂ ਨੇ ਇਹ ਨਹੀਂ ਚੱਲ ਸਕਦੇ। ਉਹਨਾਂ ਨੂੰ ਉੱਥੋਂ ਹਟਾ ਕੇ ਬੋਲਿੰਗ ਕੋਚ ਲਾਤਾ ਟੀਮ ਦਾ, ਇਹ ਬੋਲਿੰਗ ਸਿਖਾਏਗਾ ਮੁੰਡਾ। ਹੁਣ ਉਹਨੂੰ ਜਿੰਨੀ ਕੁ ਆਪਣੀ ਆਉਂਦੀ ਸੀ ਉਨੀ ਕਿ ਉਹਨੇ ਗਾਂ ਸਿਖਾਉਣੀ ਸੀ। ਉਹ ਵਿਚਾਰਾ ਆਪ ਵੀ ਪੂਰਾ ਹੀ ਪਲੇਅਰ ਸੀ, ਬਸ ਐਵੇਂ ਨਗ ਪੂਰਾ ਕੀਤਾ ਸੀ। ਉਹਨੇ ਗਾਂ ਕੀ ਬੋਲਿੰਗ ਸਿਖਾਉਣੀ ਸੀ, ਉੱਥੇ ਵੀ ਉਹ ਨਾਕਾਮ ਹੋ ਗਿਆ। ਸਜ਼ਾ ਦੇ ਤੌਰ 'ਤੇ ਉਹਨੂੰ ਫਿਰ ਸਿਲੈਕਟਰ ਬਣਾਇਆ, ਘਰ ਨਹੀਂ ਘੱਲਿਆ। ਆਪਣਾ ਜਵਾਕ ਸੀ ਨਾ, ਭਾਵੇਂ ਚੰਦਰਾ ਹੀ ਸੀ, ਉਹਨੂੰ ਕੁਝ ਨਾ ਕੁਝ ਕਰਨਾ ਸੀ, ਉਹਨੂੰ ਫਿਰ ਸਿਲੈਕਟਰ ਲਾਇਆ।
ਅੱਛਾ ਉੱਥੇ ਵੀ ਗੱਲ ਨਾ ਬਣੀ, ਫਿਰ ਉਹਨੂੰ ਮੈਨੇਜਰ ਬਣਾ ਦਿੱਤਾ ਟੀਮ ਦਾ, ਉਹ ਉੱਥੇ ਵੀ ਨਾਕਾਮ ਹੋ ਗਿਆ। ਸ਼ੋਰ ਪਿਆ ਉੱਥੇ ਮੈਨੇਜਰ ਤੋਂ, ਫਿਰ ਉਸ ਅਹੁਦੇ ਤੋਂ ਹਟਾਇਆ। ਫਿਰ ਖਾਮੋਸ਼ੀ ਨਾਲ ਕੋਈ ਹਾਈ ਪਰਫਾਰਮੈਂਸ ਟੀਮ ਜਾਂ ਕੋਈ ਕਮੇਟੀ ਬਣੀ ਸੀ ਉਹਦੇ ਵਿੱਚ ਪਾ ਦਿੱਤਾ, ਉੱਥੇ ਵੀ ਉਹ ਸਰਕਾਰ ਫੇਲ ਹੋ ਗਏ। ਫਿਰ ਇੱਕ ਮੈਂਟੋਰ ਰੱਖਣੇ ਸਨ। ਇਹ ਉਸਤਾਦ ਨਹੀਂ ਬਣਦੇ ਬੰਦੇ, ਕਿਸੇ ਬੰਦੇ ਦਾ ਸ਼ਾਗਿਰਦ ਬਣ ਜਾਣਾ, ਉਹਦੇ ਕੋਲ ਬਹਿਣਾ, ਉਹਦੇ ਕੋਲ ਸਿੱਖਣਾ, ਇੰਜ ਮੈਂਟੋਰ। ਉਹ ਮੈਂਟੋਰ ਜਿਹੜੇ ਬਣਾਏ ਜਨਾਬ, ਉਹ ਉਹਨਾਂ ਨੂੰ ਵੀ ਚੰਗੇ ਭਾਰੇ ਪੈਸੇ ਲੱਭਦੇ ਸਨ। ਉੱਥੇ ਵੀ ਉਹਨਾਂ ਨੇ ਕੀ ਮੈਂਟੋਰ ਕਰਨਾ ਸੀ, ਉਹ ਮੇਰਾ ਮਤਲਬ ਕੋਈ ਉੱਥੇ ਪਲੰਬਿੰਗ ਦਾ ਕੰਮ ਤਾਂ ਸਿਖਾਉਣਾ ਨਹੀਂ ਸੀ ਜਿਹੜਾ ਉਹ ਚੰਗਾ ਸਿਖਾ ਲੈਂਦੇ, ਅਤੇ ਉੱਥੇ ਵੀ ਉਹ ਨਾਕਾਮ ਹੋ ਗਏ। ਜਿਸ ਵੇਲੇ ਹੋ ਗਏ ਤੇ ਹੁਣ ਅੱਜ ਕੱਲ੍ਹ ਉਹਨਾਂ ਨੂੰ ਜਿਹੜੀ ਵਿਮਨ ਟੀਮ ਹੈ, ਖਵਾਤੀਨ ਦੀ ਜਿਹੜੀ ਕ੍ਰਿਕਟ ਦੀ ਟੀਮ ਹੈ, ਉਹ ਉਹਨਾਂ ਨੂੰ ਦੇ ਦਿੱਤੀ ਹੈ। ਉਹ ਉਹਦੀ ਬਾਗ ਦੌੜ ਅੱਜ ਕੱਲ੍ਹ ਸੰਭਾਲ ਰਹੇ ਨੇ। ਮੈਨੂੰ ਲੱਗਦਾ ਵੀ ਨਾਕਾਮ ਇਹਨਾਂ ਨੇ ਇੱਥੇ ਵੀ ਹੋ ਜਾਣਾ ਜਿੰਨੀ ਵਾਰੀ ਪਹਿਲਾਂ ਹੋਏ ਨੇ। ਅੱਛਾ ਹੁਣ ਤੁਸੀਂ ਮੈਨੂੰ ਜਵਾਬ ਦਿਓ ਵੀ ਅਗਰ ਇਹ ਨਾਕਾਮ ਹੋ ਜਾਣ ਤੇ ਹੁਣ ਘਰ ਜਾਣਗੇ? ਨਾ, ਏਡਾ ਨਹੀਂ ਅਜੇ ਕੰਮ ਛੇਤੀ। ਹਜੇ ਬਲਾਈਂਡ ਕ੍ਰਿਕਟ ਟੀਮ ਵੀ ਮੌਜੂਦ ਹੈ, ਨਾਬੀਨਾ ਅਫਰਾਦ ਦੀ ਕ੍ਰਿਕਟ ਟੀਮ ਵੀ ਮੌਜੂਦ ਹੈ, ਔਰ ਅਗਰ ਇਹ ਉੱਥੇ ਵੀ ਨਾਕਾਮ ਹੋ ਗਏ ਤੇ ਫਿਰ ਮੈਨੂੰ ਲੱਗਦਾ ਹੈ ਵੀ ਇਹ ਖਵਾਜਾ ਸਰਾਵਾਂ ਦੀ ਵੀ ਕ੍ਰਿਕਟ ਟੀਮ ਬਣਾਉਣਗੇ ਤੇ ਵਹਾਬ ਰਿਆਜ਼ ਸਾਹਿਬ ਨੂੰ ਉੱਥੇ ਲਾਉਣਗੇ। ਇਹ ਜ਼ਰਾ ਸਿਸਟਮ ਦੇ ਇੱਕ ਬੰਦਾ, ਕੋਈ ਅਹਿਮ ਗੱਲ ਨਹੀਂ ਹੈ ਵਹਾਬ ਰਿਆਜ਼ ਸਾਹਿਬ ਨੂੰ ਸਾਡੇ ਵੱਲੋਂ ਜੋ ਮਰਜ਼ੀ ਲਾਉਣ, ਲੇਕਿਨ ਤੁਹਾਨੂੰ ਸਿਰਫ ਦੱਸਣ ਵਾਸਤੇ ਕਿ ਇਸ ਸਿਸਟਮ ਦੇ ਵਿੱਚ ਇਹ ਕਿਸ ਤਰੀਕੇ ਨਾਲ ਜਿਹੜੇ ਇਹਨਾਂ ਦੇ ਫੜ ਕੇ ਸਿੱਧੇ ਕਰਦੇ ਨੇ ਮਾਈਕ ਸ਼ਾਈਕ, ਉਹਨਾਂ ਨੂੰ ਇਹ ਕਿਸ ਤਰੀਕੇ ਨਾਲ ਨਵਾਜ਼ਦੇ ਨੇ ਤੇ ਕਿੱਥੋਂ ਤੱਕ ਲੈ ਜਾਂਦੇ ਨੇ। ਤੇ ਉਹ ਭਾਵੇਂ ਇੱਕ ਥਾਂ ਤੋਂ ਫੇਲ ਹੋਣ, 2 ਤੋਂ ਹੋਣ, 3 ਤੋਂ, 5 ਤੋਂ, 10 ਤੋਂ, ਉਹਨਾਂ ਨੂੰ ਘਰ ਘੱਲ ਕੇ ਇਹ ਰਾਜ਼ੀ ਨਹੀਂ। ਅੱਗੇ ਚੱਲਦੇ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖ ਦਈਏ। ਇਸਾਕ ਡਾਰ ਸਾਹਿਬ ਦੇ ਪੁੱਤਰ ਨੇ, ਜਿਹੜੇ ਨਵਾਜ਼ ਸ਼ਰੀਫ ਦੇ ਦਾਮਾਦ ਨੇ, ਮਰੀਮ ਨਵਾਜ਼ ਸਾਹਿਬਾ ਦੇ ਉਹ ਬਹਿਨੋਈ ਨੇ, ਉਹਨਾਂ ਨੂੰ ਅੱਜ ਕੱਲ੍ਹ ਵਜ਼ੀਰ ਵੀ ਬਣਾਇਆ, ਮਰੀਮ ਸਾਹਿਬਾ ਨੇ ਮੁਸ਼ੀਰ ਬਣਾਇਆ, ਔਰ ਬੜਾ ਤਗੜਾ ਦਫ਼ਤਰ ਦਿੱਤਾ ਹੋਇਆ ਉਹਨਾਂ ਨੇ ਜਨਾਬ, ਲੰਮਾ ਚੌੜਾ। ਅਲੀ ਡਾਰ ਉਹਨਾਂ ਦਾ ਨਾਂ ਹੈ। ਉੱਥੇ ਉਹਨਾਂ ਨਵਾਜ਼ ਸ਼ਰੀਫ ਸਾਹਿਬ ਆਪਣੀ ਕਾਇਦ ਆਜ਼ਮ ਸਾਹਿਬ ਦੀ ਤਸਵੀਰ ਉਤਾਰ ਕੇ ਤੇ ਉਹਦੇ ਪਿੱਛੇ ਆਪਣੀ ਸਾਲੀ ਮਰੀਮ ਨਵਾਜ਼ ਸਾਹਿਬਾ ਦੀ ਤਸਵੀਰ ਲਾ ਛੱਡੀ। ਅੱਛਾ ਜੀ, ਠੀਕ ਹੋ ਗਿਆ। ਇਹ ਚਲੋ ਉਹਨਾਂ ਨੇ ਇੰਝ ਹੀ ਸਮਝਿਆ ਨਾ ਵੀ ਪਿਓ ਦਾ ਮਾਲ ਹੈ, ਘਰ ਦਾ ਮਾਲ ਹੈ। ਮੇਰਾ ਮਤਲਬ ਕਾਇਦ ਆਜ਼ਮ ਸਾਹਿਬ ਨੂੰ ਵੀ ਇੰਝ ਹੀ ਸਮਝਿਆ ਵੀ ਇਹ ਤਾਂ ਮੈਂ ਫੈਕਟਰੀ 'ਚ ਬੈਠਾ, ਆ ਕੇ ਸਾਈਕਲਾਂ ਦੀ ਫੈਕਟਰੀ 'ਚ ਬੈਠਾ, ਜਾਂ ਸਾਈਕਲਾਂ ਦੀ ਦੁਕਾਨ 'ਤੇ ਬੈਠਾ, ਜਾਂ ਕਿਸੇ ਫਲਾਣ। ਅੱਛਾ, ਅੰਗਰੇਜ਼ੀ 'ਚ ਇਹਨੂੰ ਸਾਈਕਲ ਕਹਿੰਦੇ, ਅਸੀਂ ਪੰਜਾਬੀ 'ਚ ਇਹਨੂੰ ਸਾਈਕਲ ਹੀ ਕਹਿੰਦੇ ਹਾਂ। ਅਤੇ ਉਹ ਖੈਰ ਉਹ ਜਿਹੜਾ ਉਹਨਾਂ ਨੇ ਕਿਹਾ ਵੀ ਕਾਇਦ ਆਜ਼ਮ ਦਾ ਇੱਥੇ ਹੁਣ ਕੀ ਕੰਮ ਹੈ। ਉਹਨਾਂ ਨੇ ਇਹ ਵੀ ਸੋਚਿਆ ਹੋਣਾ ਵਫਾਤ ਪਾ ਗਏ ਨੇ, ਇੱਥੇ ਐਵੇਂ ਬੈਠੇ ਰਹਿਣਗੇ, ਥੱਕ ਜਾਣਗੇ, ਇਹਨਾਂ ਦੀ ਤਸਵੀਰ ਲਾ ਕੇ ਤੇ ਬਾਜੀ ਮਰੀਮ ਦੀ ਤਸਵੀਰ ਲਾਉਣ। ਚੰਗੀ ਵੱਡੀ ਉਹਨਾਂ ਜਨਾਬ ਪਿੱਛੇ ਆਪਣੀ ਸਾਲੀ ਸਾਹਿਬਾ ਦੀ ਤਸਵੀਰ ਜਿਹੜੀ ਹੈ ਉਹ ਲਾਈ। ਅੱਛਾ, ਹੁਣ ਉਸ ਤੋਂ ਬਾਅਦ ਉਹਨਾਂ ਦਾ ਇੰਟਰਵਿਊ, ਇਹ ਵੀ ਮੁੰਡਾ ਬੜਾ ਸ਼ੈਤਾਨ ਹੈ ਫਰਖ ਵੜਾਇਚ, ਅਤੇ ਇੱਕ ਵਾਰੀ ਨਾ ਮੈਨੂੰ ਬੜਾ ਅੱਜ ਤੱਕ ਹਾਸਾ ਆਉਂਦਾ, ਜਿਸ ਵੇਲੇ ਬੁਰਾ ਵਕਤ ਚੱਲ ਰਿਹਾ ਫਰਖ ਵੜਾਇਚ ਸਾਹਿਬ ਦਾ ਮੈਨੂੰ ਫੋਨ ਆਇਆ। ਉਹਨਾਂ ਕਿਹਾ ਗਿੱਲ ਸਾਹਿਬ ਤੁਸੀਂ ਮੈਨੂੰ ਪਸੰਦ ਨਹੀਂ, ਪਰ ਤੁਹਾਡੇ ਤੇ ਮਾੜਾ ਵੇਲਾ ਹੈ, ਮੈਨੂੰ ਦੱਸੋ ਮੈਂ ਕੋਈ ਤੁਹਾਡੀ ਕੋਈ ਖਿਦਮਤ ਕਰ ਸਕਾਂ, ਮਤਲਬ ਕਿ ਤੁਹਾਡੇ ਹੱਕ 'ਚ ਕੋਈ ਗੱਲ ਕਰ ਸਕਾਂ। ਮੇਰਾ ਹਾਸਾ ਉਸ ਬੁਰੇ ਵੇਲੇ 'ਚ ਵੀ ਮੇਰਾ ਹਾਸਾ ਨਿਕਲ ਗਿਆ ਵੀ ਯਾਰ ਚੌਧਰੀ ਮੈਨੂੰ ਇਹ ਦੱਸ ਵੀ ਤੇਰੀ ਮੈਂ ਜਿਹੜੀ ਹੈ ਉਹ ਮੱਝ ਖੋਲੀ ਹੈ ਜਿਹੜਾ ਮੈਂ ਤੈਨੂੰ ਪਸੰਦ ਨਹੀਂ। ਬਹਰਹਾਲ ਫਰਕ ਵੜਾਇਚ ਸਾਹਿਬ ਦੀ ਮਰਜ਼ੀ ਹੈ। ਅਤੇ ਉੱਤੋਂ ਫਿਰ ਮੈਂ ਦਿਲ 'ਚ ਆਖਿਆ ਵੀ ਜੇ ਮੈਂ ਪਸੰਦ ਹੀ ਨਹੀਂ ਤੇ ਜਨਾਬ ਮੈਂ ਹੁਣ ਫਿਰ ਤੁਹਾਨੂੰ ਤਾਂ ਨਹੀਂ ਦੱਸਣਾ ਕਿ ਅਗਰ ਫਾਰ ਐਗਜ਼ਾਮਪਲ ਮੈਨੂੰ ਕੋਈ ਲੋੜ ਵੀ ਹੋਈ ਤਾਂ ਮੈਂ ਉਹਦੇ ਕੋਲ ਜਾਵਾਂਗਾ ਬੰਦੇ ਕੋਲ ਕਿ ਜਿਹੜਾ ਮੇਰੇ ਬਾਰੇ ਕੋਈ ਚੰਗੇ ਤਾਸਰਾਤ ਰੱਖਦਾ ਹੋਏਗਾ। ਇਹ ਜਨਾਬ ਥੋੜ੍ਹਾ ਜਿਹਾ ਪੱਖ ਮਾਰਦੇ ਨੇ, ਫਾਰ ਐਗਜ਼ਾਮਪਲ ਨੂਨ ਲੀਗ ਦਾ, ਇਹਦੇ 'ਚ ਪਰ ਤੁਹਾਨੂੰ ਪਤਾ ਵੀ ਕੋਈ ਬੰਦੇ ਪੱਖ ਮਾਰਦੇ ਨੇ ਨਾ। ਤੁਸੀਂ ਪੱਖ ਨੂੰ ਇਸ ਤਰ੍ਹਾਂ ਸਮਝੋ ਕਿ ਜਿਸ ਤਰ੍ਹਾਂ ਪੁਰਾਣੀ ਗੱਡੀ ਦੀ ਅਲਾਈਨਮੈਂਟ ਆਊਟ ਹੋਈ ਹੋਵੇ ਨਾ, ਪਾਕਿਸਤਾਨ 'ਚ ਤਾਂ ਅੱਧੀਆਂ ਤੋਂ ਬਹੁਤੀ ਦੀ ਹੋਈ ਹੁੰਦੀ ਹੈ, ਅਤੇ ਉਹ ਖੱਲੀ ਪੈ ਜਾਂਦੀ ਇੱਕ ਬਾਂਹ ਦੇ ਵਿੱਚ ਉਹਨੂੰ ਚਲਾਉਂਦੇ ਆ, ਕਿਉਂਕਿ ਉਹ ਲਗਾਤਾਰ ਗੱਡੀ ਪਾਸੇ ਨੂੰ ਖਿੱਚਦੀ, ਕਦੀ ਖੱਬੇ ਨੂੰ ਜਾਂ ਸੱਜੇ ਨੂੰ। ਜਾਂ ਕਈ ਵਾਰੀ ਟਾਇਰ ਜਿਹੜੇ ਨੇ ਉਹ 3 ਠੀਕ ਹੁੰਦੇ ਨੇ, ਇੱਕ ਟਾਇਰ ਜਿਹੜਾ ਫਟਿਆ ਹੁੰਦਾ ਉਹਦੇ ਵਿੱਚ ਟਿਊਬ ਪਾਈ ਹੁੰਦੀ, ਉਹਦਾ ਬਾਹਰ ਨੂੰ ਇੱਕ ਫੋੜਾ ਜਿਹਾ ਨਿਕਲਿਆ ਹੁੰਦਾ ਹੈ, ਬਲਬ ਜਿਹਾ ਬਾਹਰ ਨੂੰ ਨਿਕਲਿਆ ਹੁੰਦਾ, ਉਹਨੂੰ ਉਸੇ ਤਰੀਕੇ ਨਾਲ ਸਿੱਧਾ ਸਿੱਧਾ ਕਰਕੇ ਟਾਇਰ ਨੂੰ ਕੋਈ ਖਿੱਚ ਧਰੂ ਕੇ ਉਹ ਕੰਮ। ਹੁਣ ਜ਼ਾਹਿਰ ਹੈ ਉਹ ਟਾਇਰ ਜਿਹੜਾ ਉਸ ਤਰ੍ਹਾਂ ਗੋਲ ਨਹੀਂ ਘੁੰਮਦਾ, ਸਮਝ ਰਹੇ ਹੋ ਨਾ। ਬਾਕੀ ਕਈ ਵਾਰੀ ਇੰਜ ਵੀ ਹੁੰਦਾ ਵੀ ਉਹ ਟਾਇਰ ਜਿਹੜਾ ਉਹਦਾ ਜਿਹੜਾ ਉਹ ਗੁੰਮੜ ਜਿਹਾ ਉਹ ਥੱਲੇ ਬਣ ਜਾਂਦਾ, ਜਿਹੜਾ ਟਾਇਰ ਜਿਹੜਾ ਚੱਲਣਾ ਹੈ ਉਹ ਫਿਰ ਜਿੱਥੇ ਉਹ ਟਾਇਰ ਆਉਂਦਾ ਅਤੇ ਗੱਡੀ ਉੱਤੇ ਥੱਲੇ ਹੁੰਦੀ ਹੈ। ਅਤੇ ਇਹ ਫਰਕ ਵੜਾਇਚ ਸਾਹਿਬ ਵੀ ਥੋੜ੍ਹਾ ਜਿਹਾ ਮੇਰਾ ਖਿਆਲ ਮੁੰਡਾ ਚੰਗਾ ਸਾਊ ਹੈ, ਕੰਮ ਵੀ ਠੀਕ ਕਰਦਾ ਮੁੰਡਾ, ਆਪਣਾ ਕੰਮ ਵੀ ਜਾਣਦਾ ਹੈ ਸਾਫਤ ਦਾ, ਅਤੇ ਪਹਿਲਾਂ ਹੀ ਸਾਨੂੰ ਚੰਗਾ ਨਹੀਂ ਸਮਝਦਾ ਅਤੇ ਹੁਣ ਕਿਤੇ ਹੋਰ ਭੈੜਾ ਨਾ ਸਮਝ ਲਿਆ ਇਸ ਗੱਲ ਤੋਂ, ਇਸ ਲਈ ਅਸੀਂ ਬੜੇ ਮੁਹਤਾਤ ਹੋ ਰਹੇ ਹਾਂ। ਲੇਕਿਨ ਚਲੋ ਭਾਈ ਸਮਝ ਲਏਗਾ ਅਤੇ ਉਹਦੀ ਮਰਜ਼ੀ, ਅੱਲਾ ਉਹਨੂੰ ਰਾਜ਼ੀ ਰੱਖੇ। ਲੇਕਿਨ ਉਹ ਥੋੜ੍ਹਾ ਜਿਹਾ ਉਹਨਾਂ ਦੀ ਗੱਡੀ ਵੀ ਥੋੜ੍ਹੀ ਜਿਹੀ ਲਾਈਨਮੈਂਟ ਉਹਨਾਂ ਦੀ ਆਊਟ ਹੈ, ਅਤੇ ਉਹ ਜ਼ਰਾ ਥੋੜ੍ਹੀ ਨੂਨ ਲੀਗ ਵਾਲੇ ਪਾਸੇ ਨੂੰ ਖਿੱਚਦੀ ਹੈ ਗੱਡੀ, ਵਿਚ ਇਜ਼ ਫਾਈਨ, ਉਹ ਉਹਨਾਂ ਦਾ ਕੰਮ ਹੈ, ਉਹਨਾਂ ਦਾ ਦਿਲ ਹੈ। ਅਤੇ ਉਹ ਮੈਨੂੰ ਯਾਦ ਆ ਗਿਆ ਕਿ ਇਹ ਇੰਟਰਵਿਊ ਲੈ ਰਹੇ ਸਨ। ਉਹਨਾਂ ਨੇ ਇੰਟਰਵਿਊ ਲਿਆ ਅਤੇ ਉਹਨਾਂ ਨੇ ਇਹਨਾਂ ਦੇ ਕੋਲੋਂ ਪੁੱਛਿਆ ਇੱਕ ਸਵਾਲ। ਉਹਨਾਂ ਕਿਹਾ ਸੁਣਿਆ ਹੈ ਵੀ ਇਸਾਕ ਡਾਰ ਸਾਹਿਬ ਦੇ ਵਾਲਿਦ ਦੀ ਸਾਈਕਲਾਂ ਦੀ ਦੁਕਾਨ ਸੀ, ਉਹਨਾਂ ਨੇ ਹੁਣ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਕਿ ਜੀ ਮੇਰੇ ਦਾਦਾ ਜੀ ਦੀ ਸਾਈਕਲਾਂ ਦੀ ਦੁਕਾਨ ਸੀ। ਉਹਨਾਂ ਨੇ ਇਸ ਤਰ੍ਹਾਂ ਗੱਲ ਕੀਤੀ ਅਲੀ ਡਾਰ ਸਾਹਿਬ ਨੇ ਜਿਵੇਂ ਇਸਾਕ ਡਾਰ ਸਾਹਿਬ ਕੋਈ ਹੋਰ ਨੇ ਅਤੇ ਉਹਨਾਂ ਦੇ ਅੱਬਾ ਜੀ ਕੋਈ ਹੋਰ ਨੇ। ਉਹ ਅੱਗੋਂ ਕਹਿੰਦੇ ਨੇ ਕਿ ਹਾਂਜੀ ਇਸਾਕ ਡਾਰ ਸਾਹਿਬ ਜਿਹੜੇ ਵਾਲਿਦ ਸਾਹਿਬ ਨੇ ਨਾ,
ਉਹਨਾਂ ਦੀ ਸਾਈਕਲਾਂ ਦੀ ਜਿਹੜੀ ਹੈ ਉਹ ਡੀਲਰਸ਼ਿਪ ਸੀ ਔਰ ਉਹਨੂੰ ਇੰਝ ਹੀ ਸਮਝੋ ਜਿਵੇਂ ਅੱਜ ਕੱਲ੍ਹ ਮਰਸੀਡੀਜ਼ ਦੀ ਡੀਲਰਸ਼ਿਪ ਹੋਵੇ। ਯਾਰ ਇਹ ਕੌਣ ਲੋਕ ਨੇ? ਉਹਨਾਂ ਪਾਕਿਸਤਾਨੀਆਂ ਨੇ, ਮਤਲਬ ਇਹ ਤੁਹਾਨੂੰ ਵਾਕਈ ਸਾਰਿਆਂ ਨੂੰ ਦੌਲਤ ਸ਼ਾਹ ਦੇ ਚੂਹੇ ਸਮਝਦੇ ਨੇ, ਬਿਲਕੁਲ ਹੀ ਬੇਕਾਰ ਸਮਝਦੇ ਨੇ। ਉਹਨਾਂ ਇਹ ਦੱਸਿਆ ਕਿ ਅੱਜ ਤੋਂ ਜ਼ਾਹਿਰ ਹੈ 1970 80 ਚਲੋ 70 ਤਾਂ ਨਹੀਂ 80 ਦੀ ਦਿਹਾਈ ਦੇ ਵਿੱਚ ਅਗਰ ਇਸਾਕ ਡਾਰ ਸਾਹਿਬ ਦੇ ਵਾਲਿਦ ਸਾਹਿਬ ਦੀ ਸਾਈਕਲਾਂ ਦੀ ਦੁਕਾਨ ਸੀ ਤੇ ਉਹਨਾਂ ਦੇ ਮੁਤਾਬਕ ਉਹ ਇੰਝ ਹੀ ਸੀ ਜਿਵੇਂ ਮਰਸੀਡੀਜ਼ ਦਾ ਸ਼ੋਰੂਮ ਹੋਵੇ। ਮੈਂ ਕਿਹਾ ਬੱਲੇ ਬੱਲੇ ਬੱਲੇ। ਮੈਂ ਕਿਉਂ ਕਹਿ ਰਿਹਾ? ਇਹ ਚੇਤੇ ਕਰੋ ਜ਼ਰਾ ਹੁਣ ਆਪਣੇ ਬਜ਼ੁਰਗਾਂ ਕੋਲੋਂ ਪਿੱਛੋਂ ਜਿਹੜੇ ਪਿੰਡਾਂ ਤੋਂ ਆਏ ਨੇ ਜਾਂ ਜਿਹੜੇ ਇਸ ਵੇਲੇ ਪਿੰਡਾਂ 'ਚ ਰਹਿੰਦੇ ਨੇ ਵੀ 80 ਦੇ ਵਿੱਚ ਮੈਂ ਮੰਨਣਾ ਵੀ ਸਾਈਕਲ ਥੋੜ੍ਹੇ ਸਨ, ਪਰ ਕੀ ਹਰ ਪਿੰਡ 'ਚ ਇੱਕ ਦੋ ਦੋ ਸਾਈਕਲ ਨਹੀਂ ਸੀ ਹੈਗੇ ਉਸ ਵੇਲੇ ਵੀ? ਇਹਦਾ ਮਤਲਬ ਹੈ ਕਿ ਹਰ ਪਿੰਡ 'ਚ ਉਸ ਵੇਲੇ ਵੀ ਇੱਕ ਦੋ ਦੋ ਮਰਸੀਡੀਜ਼ਾਂ ਹੈ ਸਨ। ਵੇਖੋ ਇਹ ਕਿੱਡੇ ਹੀ ਵੱਡਾ ਟੋਪੀ ਡਰਾਮਾ ਹੈ ਟੱਬਰ ਪੂਰਾ, ਕਿ ਇਹ ਮਾਜ਼ਰਤ ਹੈ ਇਸ ਲਫ਼ਜ਼ 'ਤੇ, ਬਹੁਤ ਮਾਜ਼ਰਤ, ਲੇਕਿਨ ਇਹ ਹੱਗਣ ਡਏ ਹੋਣ ਨਾ ਤੇ ਇਹਨਾਂ ਨੇ ਉਹਦਾ ਨਾਂ ਗਿੱਗੇ ਰੱਖਿਆ ਹੈ ਤੇ ਦੂਜਿਆਂ ਦਾ ਨਾਂ ਜਿਹੜਾ ਉਹ ਜੋ ਭੱਟੀ ਸਾਹਿਬ ਨਾਲ ਉੱਥੇ ਹੋਇਆ ਤੁਹਾਨੂੰ ਪਤਾ ਹੀ ਹਾਫਜ਼ਾਬਾਦ ਦੇ ਵਿੱਚ ਰੌਲਾ, ਉਹ ਨਵਾਂ ਰੌਲਾ ਬਣਿਆ। ਅੱਲਾ ਚਲੋ ਬਲਕਿ ਯਾਰ ਵੀਡੀਓ ਵੇਖ ਲਓ, ਚੇਤਾ ਨਾ ਭੁੱਲ ਜਾਏ ਕਿਤੇ ਡਾਰ ਸਾਹਿਬ ਦੇ ਚੱਕਰ ਦੇ ਵਿੱਚ ਇਹਨਾਂ ਦੀ ਖਬਰ ਬਾਅਦ ਪੂਰੀ ਕਰਦੇ ਹਾਂ। ਉਹ ਪਤਾ ਹੀ ਹੈ ਤੁਹਾਨੂੰ, ਮਤਲਬ ਉਹ ਉੱਥੇ ਜਿਹੜਾ ਹਾਫਜ਼ਾਬਾਦ ਦੇ ਵਿੱਚ ਇੱਕ ਉਹ ਭੱਟੀ ਸਾਹਿਬ ਦੇ ਪੁੱਤਰ ਹੈਦਰ ਭੱਟੀ ਸਾਹਿਬ ਨੂੰ ਉਹ ਕਰਨ ਨਹੀਂ ਸੀ ਦਿੱਤੀ ਆਪਣਾ ਬਾਥਰੂਮ ਦੀ ਸਹੂਲਤ ਇਸਤੇਮਾਲ, ਉਹਨਾਂ ਨਹੀਂ ਸੀ ਅੰਦਰ ਜਾਣ ਦਿੱਤਾ। ਉਹ ਉੱਥੇ ਰੌਲਾ ਬਣਿਆ ਹੋਇਆ ਉਸ ਗੱਲ ਦਾ। ਉਹ ਹੁਣ ਉੱਥੋਂ ਇੱਕ ਵੀਡੀਓ ਆਈ ਹੈ, ਬੰਦਿਆਂ ਨੇ ਡਾਂਗਾਂ ਸੋਟੇ ਚੁੱਕੇ ਨੇ ਜਨਾਬ। ਉਹ ਪਤਾ ਨਹੀਂ ਹੁਣ ਮੁਖਾਲਫ ਬੰਦੇ ਇਸ ਗੱਲ 'ਤੇ ਲੜਨ ਲੱਗ ਪਏ ਨੇ ਵੀ ਜੀ ਸਾਡੇ ਬੰਦੇ ਨੂੰ ਕਰਨ ਨਹੀਂ ਦਿੱਤੀ ਤੁਸੀਂ ਬਾਥਰੂਮ ਦੀ ਸਹੂਲਤ ਇਸਤੇਮਾਲ। ਅਤੇ ਇਹ ਹੁਣ ਮੇਰੀ ਸਮਝ ਤੋਂ ਬਾਹਰ ਹੈ ਕਿ ਇਹ ਹਾਫਜ਼ਾਬਾਦ ਵਾਲੇ ਕਿਹੜੇ ਪਾਸੇ ਇਸ ਮਾਮਲੇ ਨੂੰ ਇਹਨੂੰ ਕਿੱਡਾ ਕੁ ਉੱਤੇ ਲੈ ਕੇ ਜਾਣਗੇ ਇਸ ਮਾਮਲੇ ਨੂੰ। ਇਹ ਗੰਦਾ ਕੰਮ ਹੈ, ਇਹਦੇ ਉੱਤੇ ਕੋਈ ਮੇਰਾ ਮਤਲਬ ਮਿੱਟੀ ਪਾਓ, ਇਹਦੇ 'ਚੋਂ ਬਦਬੂ ਹੀ ਆਉਣੀ ਹੈ ਨਾ ਇਸ ਕੰਮ 'ਚੋਂ ਜਿੰਨਾ ਵੀ ਇਹਨੂੰ ਉੱਤੇ ਲੈ ਕੇ ਜਾਓਗੇ। ਲੇਕਿਨ ਪਤਾ ਨਹੀਂ ਕੀ ਹੋ ਗਿਆ। ਉਹ ਨਵਾਂ DPO ਆ ਗਿਆ ਫਵਾਦ ਸਾਹਿਬ, ਉਹਨਾਂ ਮੇਰਾ ਖਿਆਲ ਪੈਗਾਮ ਵੀ ਭੇਜ ਦਿੱਤਾ ਵੀ ਜਨਾਬ ਤੁਸੀਂ ਆ ਕੇ ਕਰ ਲਓ ਇਹ ਬਾਥਰੂਮ ਇਸਤੇਮਾਲ, ਆ ਕੇ ਕਰ ਲਓ ਤੁਸੀਂ। ਲੇਕਿਨ ਉਹ ਹੈਦਰ ਭੱਟੀ ਸਾਹਿਬ ਜਿਹੜੇ ਨੇ ਉਹਨਾਂ ਦੇ ਬੰਦੇ ਕੋਲ ਡੰਡੇ ਡੁੰਡੇ ਚੁੱਕੀ ਫਿਰਦੇ ਨੇ। ਚਲੋ ਜੀ ਉਹ ਉਹਨਾਂ ਦੀ ਮਰਜ਼ੀ ਹੈ। ਲੇਕਿਨ ਵਾਪਸ ਆਨੇ ਉਹ ਅਲੀ ਡਾਰ ਸਾਹਿਬ ਕਹਿੰਦੇ ਨੇ ਕਿ ਹਾਂਜੀ ਉਹਨਾਂ ਦੇ ਜਿਹੜੇ ਵਾਲਿਦ ਸਾਹਿਬ ਸਨ ਨਾ, ਉਹਨਾਂ ਦੇ ਇਸਾਕ ਡਾਰ ਸਾਹਿਬ ਦੇ, ਉਹਨਾਂ ਦੀ ਇਸ ਤਰ੍ਹਾਂ ਸੀ। ਅਤੇ ਉਦੋਂ ਮਸਜਿਦ ਇੱਕ ਤਾਂ ਉਹਨਾਂ ਦੇ ਵਾਲਿਦ ਸਾਹਿਬ ਸਨ, ਇਹਨਾਂ ਦੇ ਦਾਦਾ ਜੀ ਨਹੀਂ ਸਨ। ਬੰਦਾ ਉਹ ਪਤੰਦਰਾ, ਅੱਛਾ ਇਹ ਪਤੰਦਰ ਕੋਈ ਗਾਲ ਨਹੀਂ ਹੈ, ਵੈਸੇ ਹੀ ਲਾਡਨਾ ਕਹਿ ਦਿੱਤਾ ਜ਼ਰਾ ਥੋੜ੍ਹਾ ਜਿਹਾ ਹੈ ਨੈਗੇਟਿਵ ਵਰਡ, ਲੇਕਿਨ ਕੋਈ ਗਾਲ ਨਹੀਂ ਹੈਗੀ। ਉਹ ਅਸੀਂ ਇਹਨਾਂ ਨੂੰ ਇਹੀ ਕਹਾਂਗੇ ਵੀ ਉਹ ਪਤੰਦਰਾ, ਸਿੱਧਾ ਕਹੋ ਵੀ ਹਾਂਜੀ ਦਾਦਾ ਜੀ ਦੀ ਐਸ਼ ਹੈ। ਦਾਦਾ ਜੀ ਲੱਗੇ ਨਾ ਤੁਹਾਡੇ, ਉਹ ਇਸਾਕ ਡਾਰ ਸਾਹਿਬ ਦੇ ਅੱਬਾ ਜੀ, ਉਹ ਹੋਰ ਕਿਤੇ ਹੋਰ ਪਾਸਿਓਂ ਆਏ ਨੇ। ਖੈਰ ਉਹਨਾਂ ਨੇ ਕਿਹਾ ਵੀ ਉਸ ਵੇਲੇ ਉਹ ਮਰਸੀਡੀਜ਼ ਹੀ ਸਮਝੋ, ਬਾਈ ਇਸ ਤਰ੍ਹਾਂ ਹੀ ਸਮਝੋ ਵੀ ਜਿਸ ਤਰ੍ਹਾਂ ਉਹ ਸਾਈਕਲਾਂ ਨੂੰ ਮਰਸੀਡੀਜ਼ ਸਮਝੋ ਅਤੇ ਇਹਨਾਂ ਨੂੰ ਕੋਈ ਅਫਲਾਤੂਨ ਸਮਝ ਲਓ, ਇੰਨੀ ਕੀ ਗੱਲ ਹੈ। ਅੱਗੋਂ ਫਿਰ ਉਹਨਾਂ ਨੇ ਆਪਣੀ ਸ਼ਾਦੀ 'ਤੇ ਗੱਲ ਕੀਤੀ, ਉਹ ਸਾਡਾ ਕੰਮ ਹੀ ਨਹੀਂ ਬਣਦਾ। ਸਾਡੇ ਲਈ ਬੜੀ ਮੁਹਤਰਮ ਨੇ ਉਹਨਾਂ ਦੀ ਬੇਗਮ ਆਸਮਾ ਸਾਹਿਬਾ, ਅਸੀਂ ਕਿਉਂ ਉਹਨਾਂ 'ਤੇ ਗੱਲ ਕਰੀਏ। ਉਹ ਸ਼ਾਦੀ ਕਿਵੇਂ ਹੋਈ, ਅਰੇਂਜ ਮੈਰਿਜ ਹੋਈ ਨਹੀਂ ਹੋਈ, ਉਹ ਕੋਈ ਐਡਾ ਸਿਆਸਤ ਦੇ ਵਿੱਚ ਅਮਲ ਦਖਲ ਨਹੀਂ ਲੈਂਦੇ ਆਸਮਾ ਸਾਹਿਬਾ। ਸਾਡਾ ਕੋਈ ਤੁੱਕ ਹੀ ਨਹੀਂ ਉਹਨਾਂ 'ਤੇ ਗੱਲ ਕਰਨਾ। ਇਸ ਲਈ ਉਸ ਸਵਾਲ ਨੂੰ ਅਸੀਂ ਇਸ ਤਰ੍ਹਾਂ ਹੀ ਛੱਡ ਦਿੰਦੇ, ਅੱਗੇ ਚੱਲਦੇ ਹਾਂ। ਅਗਲੀ ਗੱਲ ਇਹ ਕਿ ਜੀ ਵਜ਼ੀਰ ਆਲਾ ਫਾਰਮ 47 ਦੀ ਮਰੀਮ ਨਵਾਜ਼ ਸਾਹਿਬਾ ਬਾਜੀ ਮੇਰੀ ਵਾਪਸ ਰੂਏ ਰਵਾਂ ਉਹ ਦੁਬਾਰਾ ਹੋਏ ਨੇ ਔਰ ਚੁੰਨੀ ਘੁੱਟ ਕੇ ਬਾਜੀ ਨੇ ਲਈ ਹੈ, ਮੂੰਹ ਸੁੱਜਾ ਅਤੇ ਉੱਥੋਂ ਤੁਸੀਂ ਸਾਰੀਆਂ ਗੱਲਾਂ ਆਪੇ ਹੀ ਸਮਝ ਜਾਓ ਵੀ ਕੋਈ ਸਰਜਰੀ ਜਿਹੜੀ ਸੀ। ਲੇਕਿਨ ਜਿਹੜਾ ਕੰਮ ਦੱਸਿਆ ਜਾ ਰਿਹਾ ਸੀ ਵੀ ਬਹੁਤ ਤਬੀਅਤ ਸਖਤ ਖਰਾਬ ਹੈ, ਬਹੁਤ ਤਬੀਅਤ ਸਖਤ ਖਰਾਬ ਹੈ, ਉਹ ਤੁਹਾਡੇ ਸਾਹਮਣੇ ਤਬੀਅਤ ਸਖਤ ਖਰਾਬ ਕੋਈ ਨਹੀਂ। ਅਤੇ ਮੁਹਰਮ ਦੇ ਹਿਸਾਬ ਨਾਲ ਕੋਈ ਮੀਟਿੰਗ ਜਿਹੜੀ ਹਵਾਲੇ ਦੇ ਨਾਲ ਅਟੈਂਡ ਕੀਤੀ ਹੈ। ਲੇਕਿਨ ਇਹ ਵੇਖ ਲਓ ਵੀ ਕਸ਼ਮੀਰ ਦੀ ਧੀ ਸੀ ਅਤੇ ਪੰਜਾਬ ਦੀ ਪੁਲਿਸ ਵੀ ਇਸਤੇਮਾਲ ਹੋਈ ਹੈ ਕੋਟਾਪੇ ਦੇ ਵਿੱਚ। ਇਸ ਵੇਲੇ ਵੀ ਕੋਹਟਾ ਦੇ ਵਿੱਚ ਪੰਜਾਬ ਦੀ ਪੁਲਿਸ ਡੱਕ ਕੇ 15,000 ਰੁਪਈਆ ਫੀ ਗੱਡੀ ਲੈ ਰਹੀ ਹੈ, ਜਿਵੇਂ ਇਸਰਾਈਲ ਵਾਲੇ ਨਹੀਂ ਡੱਕ ਲੈਂਦੇ। ਗਜ਼ਾ ਦੇ ਵਿੱਚ ਜਾਂਦੀ ਹੋਈ ਖੁਰਾਕ ਇੰਜ ਆਜ਼ਾਦ ਕਸ਼ਮੀਰ 'ਚ ਜਾਂਦੀ ਹੋਈ ਖੁਰਾਕ ਡੱਕ ਰਹੇ ਨੇ, ਉਹ ਪੰਜਾਬ ਪੁਲਿਸ ਕਰ ਰਹੀ ਹੈ ਸਭ ਕੁਝ। ਔਰ ਚੀਫ ਮਿਨਿਸਟਰ ਬਿਲਕੁਲ ਖਾਮੋਸ਼ ਹੈ, ਇੱਕ ਲਫ਼ਜ਼ ਨਹੀਂ ਬੋਲਿਆ। ਇਹ ਕਸ਼ਮੀਰ ਦੀ ਬੇਟੀ ਹੈ ਜੀ, ਇਹ ਆਪਣੇ ਆਪ ਨੂੰ ਕਸ਼ਮੀਰੀ ਦੱਸਦੇ ਨੇ ਸਾਨੂੰ, ਖਵਾਜਾ ਆਸਿਫ ਸਾਹਿਬ ਵੀ ਦੱਸਦੇ ਨੇ, ਦੂਜੇ ਵੀ। ਅਤੇ ਇਹ ਮੇਰਾ ਮਤਲਬ ਵੇਖੋ ਵੀ ਇਹ ਉਹਨਾਂ ਨਾਲ ਕੀ ਕਰ ਰਹੇ ਨੇ ਅਤੇ ਦੂਜਿਆਂ ਨਾਲ ਇਹਨਾਂ ਨੇ ਕੀ ਕਰਨਾ ਹੈ। ਬਹਰਹਾਲ ਮਰੀਮ ਸਾਹਿਬਾ ਵਾਪਸ ਆਏ ਨੇ, ਲੱਗ ਰਹੇ ਨੇ ਮੂੰਹ ਸੁੱਜਿਆ ਫੁੱਲਿਆ। ਮੈਂ ਕੋਈ ਗਲਤ ਤਰੀਕੇ ਨਾਲ ਨਹੀਂ ਕਹਿ ਰਿਹਾ, ਮੈਨੂੰ ਸੋਜ਼ਿਸ਼ ਹੈ ਅਤੇ ਉਹ ਪਤਾ ਨਹੀਂ ਸੁੱਤੇ ਬਹੁਤੇ ਨੇ ਇਹਨਾਂ ਦਿਨਾਂ ਦੇ ਵਿੱਚ। ਲੇਕਿਨ ਉਹ ਜਿਹੜਾ ਦੱਸਿਆ ਜਾ ਰਿਹਾ ਸੀ ਨਾ ਕਿ ਹੋ ਤਬੀਅਤ ਬਹੁਤ ਖਰਾਬ ਹੈ, ਐਸਾ ਕੋਈ ਗੱਲ ਨਹੀਂ, ਸਿਹਤਯਾਬ ਨੇ। ਐਵੇਂ ਝੂਠ ਮਾਰਿਆ ਜਾ ਰਿਹਾ ਸੀ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਬੇਵਕੂਫ ਬਣਾਉਣ ਦੀ ਜਿਹੜੀ ਉਹ ਇਹ ਕੋਸ਼ਿਸ਼ ਕਰਦੇ ਰਹਿੰਦੇ ਨੇ ਅਤੇ ਹੁਣ ਵੀ ਕੀਤੇ ਜਾ ਰਹੇ ਸਨ। ਅੱਛਾ ਜੀ, ਅੱਗੋਂ ਤੁਹਾਨੂੰ ਅਸੀਂ ਇੱਕ ਖਬਰ ਤਾਂ ਦੇਣੀ ਸੀ ਗਟਰਾਂ ਦੀ, ਲੇਕਿਨ ਉਹ ਕਿਸੇ ਵੇਲੇ ਫਿਰ ਦਿਆਂਗੇ ਵੀ ਕਿੰਨੇ ਕੁ ਗਟਰ ਜਿਹੜੇ ਇਸ ਵੇਲੇ ਖੁੱਲ੍ਹੇ ਨੇ। ਲੇਕਿਨ ਅਨਸਾਰ ਅਬਾਸੀ ਸਾਹਿਬ ਦਾ ਜਿਹੜਾ ਪੁੱਤਰ ਹੈ, ਉਹਨੇ ਕਾਲਮ ਲਿਖਿਆ, ਉਹਨੇ ਅੱਬੇ ਨੂੰ ਵੀ ਕੱਟ ਛੱਡਿਆ। ਮੇਰਾ ਮਤਲਬ ਉਹਨੇ ਪੁੱਤਰ ਤੋਂ ਵੀ, ਉਹਨੇ ਪੁੱਤਰ ਕਹਿ ਦਿੱਤਾ, ਉਹਨੇ ਅੱਬਾ ਜੀ ਤੋਂ ਵੀ ਮੇਰਾ ਮਤਲਬ 10 ਹੱਥ ਕੰਮ ਅੱਗੇ ਕਰ ਦਿੱਤਾ। ਤੁਹਾਨੂੰ ਪਤਾ ਉਹਨਾਂ ਦੇ ਵਾਲਿਦ ਸਾਹਿਬ ਜਿਹੜੇ ਨੇ ਅਨਸਾਰ ਅਬਾਸੀ ਸਾਹਿਬ, ਉਹ ਪਾਕਿਸਤਾਨ ਦੇ ਅਗਰ ਮੁਨਾਫਕਾਂ ਦਾ ਮੁਕਾਬਲਾ ਹੋਵੇ ਤਾਂ ਨੰਬਰ 1 ਤੇ ਆਉਣਗੇ, ਨੰਬਰ 2 ਤੇ ਮੁਸ਼ਕਿਲ ਹੈ, ਉਹ 1 ਤੇ ਹੀ ਆਉਣਗੇ। ਉਹ ਤਲਤ ਹੁਸੈਨ ਸਾਹਿਬ ਦਾ ਤੇ ਉਹਨਾਂ ਦਾ ਮੁਕਾਬਲਾ ਸਖਤ ਹੈ, ਲੇਕਿਨ ਮੇਰੇ ਹਾਲ ਜਿੱਤ ਜਾਣਗੇ ਅਨਸਾਰ ਅਬਾਸੀ ਸਾਹਿਬ, ਕਿਉਂਕਿ ਮਜ਼ਹਬ ਦਾ ਇਸਤੇਮਾਲ ਕਰਕੇ ਸਾਰੀ 2 ਨੰਬਰੀ ਕਰਦੇ ਨੇ।
ਉਹਨਾਂ ਦੇ ਪੁੱਤਰ ਨੇ ਹੁਣ ਇੱਕ ਕਾਲਮ ਲਿਖਿਆ, ਪੁੱਤਰ ਨੂੰ ਵੀ ਛੱਡ ਦਿੱਤਾ ਹੈ ਨਾ ਉਹਨਾਂ ਨੇ, ਉਹਨੂੰ ਵੀ ਕੰਮ ਸਿਖਾ ਕੇ ਕਿਹਾ ਲੈ ਵੀ ਪੁੱਤਰ ਤੂੰ ਵੀ ਇਹੀ ਕੰਮ ਕਰਨਾ ਹੈ। ਪੁੱਤਰ ਨੇ ਵੀ ਲਾਈਨ ਔਰ ਲੈਂਥ ਹੋਈ ਰੱਖੀ ਹੈ। ਉਹਨੇ ਆਖਿਆ ਵੀ ਇਹ ਜਿਹੜੇ ਹਜ਼ਾਰਾਂ ਬੇਸਿਕ ਹੈਲਥ ਯੂਨਿਟ ਨੇ ਨਾ, ਦੇਹੀ ਮਰਕਜ਼ੇ ਸਿਹਤ, ਇਹਨਾਂ ਦੇ ਨਾਂ ਜਿਹੜੇ ਮਰੀਮ ਨਵਾਜ਼ ਨੇ ਆਪਣੇ ਤੇ ਰੱਖੇ ਨੇ, ਇਹਦੇ ਨਾਲੋਂ ਚੰਗਾ ਕੰਮ ਕੋਈ ਹੋ ਹੀ ਨਹੀਂ ਸੀ ਸਕਦਾ। ਉਹਨਾਂ ਕਿਹਾ ਜਿੰਨਾ ਕੁ ਕੰਮ ਮਰੀਮ ਨਵਾਜ਼ ਨੇ ਕਰ ਛੱਡਿਆ ਪੰਜਾਬ ਦੇ ਵਿੱਚ, ਇਹ ਉਹਨਾਂ ਦੇ ਨਾਂ ਦੇ ਉੱਤੇ ਹੀ ਹੋਣੇ ਚਾਹੀਦੇ ਸਨ। ਮਤਲਬ ਜਿਵੇਂ ਉਹਨਾਂ ਦੇ ਵਾਲਦ ਸਾਹਿਬ ਸਾਰੀ ਉਮਰ ਦਰਬਾਰੀ ਬਣ ਕੇ ਤੇ ਪੋਲਿਸ਼ ਮਾਰ ਕੇ ਗੁਜ਼ਾਰਾ ਕਰਦੇ ਰਹੇ ਨੇ, ਉਹਨਾਂ ਨੇ ਕਿਹਾ ਮੈਂ ਉਦੋਂ ਵੀ 2 ਹੱਥ ਅੱਗੇ ਨਿਕਲਣਾ ਹੈ। ਮਤਲਬ ਇਹ ਤੁਹਾਨੂੰ ਮੁਬਾਰਕਾਂ ਹੋਣ ਵੀ ਅਨਸਾਰ ਅਬਾਸੀ ਸਾਹਿਬ ਦਾ ਪੁੱਤਰ ਉਹਨਾਂ ਤੇ ਗਿਆ ਬਿਲਕੁਲ ਉਹਨਾਂ ਤਰ੍ਹਾਂ, ਮਾਸ਼ਾਅੱਲਾ ਮੁਨਾਫਕਤ ਦੇ ਉੱਤੇ ਮਬਨੀ ਕਾਲਮ, ਮਾਸ਼ਾਅੱਲਾ ਪੋਲਿਸ਼, ਮਾਸ਼ਾਅੱਲਾ ਦਰਬਾਰੀ ਅੰਦਾਜ਼ੇ ਜਿਹੜਾ ਨਾ ਉਹ ਤੁਸੀਂ ਕਹੋ ਕਿ ਖਿਤਾਬਤ, ਤੇ ਉਹ ਸਾਰਾ ਜਨਾਬ ਉਹਨਾਂ ਦਾ ਜ਼ਬਰਦਸਤ ਹੈ। ਤੇ ਲਓ ਜੀ ਮੁਬਾਰਕਾਂ ਹੋਣ ਕਿ ਅਨਸਾਰ ਅਬਾਸੀ ਸਾਹਿਬ ਦਾ ਪੁੱਤਰ ਭੁੱਖਾ ਨਹੀਂ ਰਹਿੰਦਾ, ਜਿਹਨੂੰ ਆਉਂਦੇ ਨੇ ਪੰਜਾਬੀ 'ਚ ਵੀ ਭੁੱਖਾ ਨਹੀਂ ਮਰਦਾ। ਉਹਨੇ ਕੰਮ ਅਸਲ ਸਿੱਖ ਲਿਆ। ਜਿਹੜੇ ਕੰਮ ਨਾਲ ਅੱਬਾ ਜੀ ਚੱਲ ਰਹੇ ਸਨ, ਉਹਨੇ ਵੀ ਉੱਥੋਂ ਹੀ ਕੰਮ, ਉਹ ਆਉਂਦੇ ਨਾ ਨੰਬਰਾਂ ਤੋਂ ਚੁੱਕ ਦਿੱਤੀ ਹੈ ਗੇਮ, ਉਹਨੇ ਵੀ ਨੰਬਰਾਂ ਤੋਂ ਚੁੱਕੀ ਹੈ। ਪਹਿਲਾਂ ਹੀ ਉਹਨੇ ਜਿਹੜਾ ਆਰਟੀਕਲ ਲਿਖਿਆ, ਉਹਨੇ ਇਹੋ ਜਿਹਾ ਲਿਖਿਆ ਵੀ ਜਨਾਬ ਬਿਲਕੁਲ, ਪਹਿਲਾਂ ਤਾਂ ਨਹੀਂ ਲਿਖਿਆ, ਕਈ ਲਿਖੇ ਹੋਣੇ ਨੇ ਪਹਿਲਾਂ ਵੀ, ਸਾਡੀ ਨਜ਼ਰ 'ਚੋਂ ਜਿਹੜਾ ਗੁਜ਼ਰਿਆ ਉਹਨੇ ਚੁੱਕ ਦਿੱਤਾ ਕੰਮ ਨੂੰ। ਲਓ ਜੀ ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।